ਨਿਊਯਾਰਕ ਟਾਈਮਸ ਰਿਪੋਰਟ ਕਰ ਰਿਹਾ ਵੀ ਐਪਸਟੀਨ ਫਾਈਲਸ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜਿਹੜਾ ਰੋਲ ਆ ਉਹ ਸ਼ਰੇਆਮ ਇਨਵੋਲਵਡ ਹੈਗਾ। ਜੈਫਰੀ ਐਪਸਟੀਨ ਨੇ ਇੱਕ ਵਾਰੀ ਲਿਖਿਆ ਸੀ, ਕਹਿੰਦੇ ਵੀ ਡੋਨਲਡ ਟਰੰਪ ਹੋਣੀ ਜਿਹੜੇ ਆ ਉਹਨਾਂ ਨੇ ਘੰਟਿਆਂ ਬੱਧੀ ਜਿਹੜੇ ਆ ਸਮਾਂ ਉਹਨਾਂ ਦੇ ਘਰ ਦੇ ਵਿੱਚ ਗੁਜ਼ਾਰਿਆ ਵਿਦ ਵਨ ਆਫ ਐਪਸਟੀਨਸ ਵਿਕਟਮਸ। ਪਰ ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹਨਾਂ ਨੇ ਹੁਣ ਜਿਹੜੀਆਂ ਈਮੇਲਸ ਆ ਇਹ ਰਿਲੀਜ਼ ਕੀਤੀਆਂ ਆ, ਜਿਹਦੇ ਵਿੱਚ ਇਹ ਸਾਰਾ ਕੁਝ ਦੱਸਿਆ ਗਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਚੀਜ਼ ਨੂੰ ਡਿਨਾਈ ਕੀਤਾ ਹੈ ਵੀ ਮੈਂ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ, ਜਾਂ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗਾ ਇਸ ਮਿਸਟਰ ਐਪਸਟੀਨ ਦੇ ਸੈਕਸ ਟ੍ਰੈਫਿਕਿੰਗ ਆਪਰੇਸ਼ਨ ਦੇ ਵਿੱਚ। ਤੇ ਕਹਿੰਦੇ ਵੀ ਉਹ ਇੱਕ ਤਰ੍ਹਾਂ ਦੇ ਨਾਲ ਡਿਸਗ੍ਰੇਸਡ ਫਾਈਨੈਂਸਰ ਸੀਗਾ, ਜਿਹੜਾ ਸੁਸਾਈਡ ਕਰਕੇ ਇੱਕ ਜੇਲ੍ਹ ਦੇ ਵਿੱਚ 2019 ਦੇ ਵਿੱਚ ਉਸਨੇ ਸੁਸਾਈਡ ਕਰਕੇ ਆਪ ਮਰ ਗਿਆ ਸੀਗਾ। ਸੋ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਬਹੁਤ ਹੀ ਤਕੜਾ ਦੋਸਤ ਰਿਹਾ ਹੈਗਾ ਐਪਸਟੀਨ। ਪਰ ਇਹ ਫਾਈਲਾਂ ਨੂੰ ਲੈ ਕੇ ਈਵਨ ਮੈਗਾ ਦੇ ਵਿੱਚ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰ ਆ ਉਹ ਕਾਫੀ ਡਿਵਾਈਡ ਸੀ ਪਰ ਨਹੀਂ, ਜਿਹੜੀਆਂ ਫਾਈਲਸ ਆ ਉਹ ਰਿਲੀਜ਼ ਕਰਨੀਆਂ ਚਾਹੀਦੀਆਂ ਹੈਗੀਆਂ। ਜੀ ਬਿਲਕੁਲ। ਸੋ ਜੈਫਰੀ ਐਪਸਟੀਨ ਦੀ ਇੱਕ ਈਮੇਲ ਆ, ਇਹ ਜਿਹੜੇ ਹੁਣ ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਕੱਢ ਲਿਆਂਦੀ ਆ, ਜਿਹਦੇ ਵਿੱਚ ਇਹ ਦਾਵਾ ਹੈ ਕਥਿਤ ਤੌਰ ਦੇ ਉੱਤੇ ਵੀ ਐਪਸਟੀਨ ਦੀ ਜਿਹੜੀ ਵਿਕਟਮ ਸੀਗੀ ਇੱਕ ਸੈਕਸ ਟ੍ਰੈਫਿਕਿੰਗ ਦੀ, ਜਾਂ ਉਸ ਦਾ ਜਿਹੜਾ ਸ਼ੋਸ਼ਣ ਚੱਲ ਰਿਹਾ ਸੀ ਉਸ ਦੇ ਨਾਲ ਕਈ ਘੰਟੇ ਜਿਹੜੇ ਆ ਟਰੰਪ ਹੁਣਾਂ ਨੇ ਉਸੇ ਘਰ ਦੇ ਵਿੱਚ ਬਿਤਾਏ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਹਰਜੋਤ ਸਿੰਘ ਜੀ ਜਦੋਂ ਸਾਹਮਣੇ ਆਈਆਂ, ਖਾਸ ਕਰਕੇ ਜਦੋਂ ਹੁਣ ਗਵਰਨਮੈਂਟ ਸ਼ਟਡਾਊਨ ਦੇ ਦਰਮਿਆਨ, ਤਾਂ ਇਹ ਜਿਹੜੀ ਉਹ ਚੀਜ਼ ਨੇ ਕਾਫੀ ਜ਼ਿਆਦਾ ਹੋ ਹੱਲਾ ਜਿਹੜਾ ਉਹ ਮਚਾਇਆ ਹੈਗਾ ਆ। ਡੈਮੋਕ੍ਰੇਟਸ ਜਿਹੜੇ ਹਾਊਸ ਓਵਰਸਾਈਟ ਕਮੇਟੀ ਦੇ ਉੱਤੇ ਆ, ਉਹਨਾਂ ਨੇ ਜਿਹੜਾ ਕਿਹਾ ਵੀ ਇਹ ਜਿਹੜੀਆਂ ਈਮੇਲਸ ਆ ਇਹ ਜਿਹੜੇ ਹਜ਼ਾਰਾਂ ਪੇਜਾਂ ਦੇ ਜਿਹੜੇ ਡਾਕੂਮੈਂਟਸ ਆ ਜੋ ਪੈਨਲ ਦੇ ਦੁਆਰਾ ਬੀਤੇ ਬੁੱਧਵਾਰ ਰਿਲੀਜ਼ ਕੀਤੇ ਗਏ ਆ, ਉਹਦੇ ਵਿੱਚ ਕਹਿੰਦੇ ਵੀ ਜਿਹੜੇ ਨਵੇਂ ਸਵਾਲ ਇਹਨਾਂ ਦੋਨਾਂ ਜਾਣਿਆਂ ਦੇ, ਐਪਸਟੀਨ ਤੇ ਟਰੰਪ ਦੇ ਜਿਹੜੇ ਰਿਸ਼ਤੇ ਨੂੰ ਹੋਰ ਉਜਾਗਰ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਇਸ ਈਮੇਲ ਦੇ ਵਿੱਚ ਜੈਫਰੀ ਐਪਸਟੀਨ ਜਿਹੜਾ ਫਲੈਟਲੀ ਅਸਰਟ ਕਰ ਰਿਹਾ, ਇਹ ਕਹਿ ਰਿਹਾ ਆ ਵੀ ਟਰੰਪ ਨੂੰ ਪਤਾ ਸੀਗਾ, ਨਿਊ ਅਬਾਊਟ ਦਾ ਗਰਲਸ many of whom were later found by investigators to have been underage, ਜਿਹੜੀਆਂ ਛੋਟੀ ਉਮਰ ਦੀਆਂ ਨਾਬਾਲਗ ਬੇਸਿਕਲੀ ਉਹ ਕੁੜੀਆਂ ਸੀਗੀਆਂ। ਸੋ ਇੱਕ ਹੋਰ ਈਮੇਲ ਦੇ ਵਿੱਚ ਜਿਹੜਾ ਐਪਸਟੀਨ ਆ ਉਹ ਕਹਿੰਦਾ ਆ ਵੀ ਨਿਊਜ਼ ਮੀਡੀਆ ਨੂੰ ਇਹ ਕੁਐਸਚਨਸ ਕਿੱਦਾਂ ਐਡਰੈਸ ਜਿਹੜੇ ਉਹ ਕਰਨੇ ਆ ਟਰੰਪ ਹੋਣਾ ਦੇ ਨਾਲ ਸੰਬੰਧਾਂ ਨੂੰ ਜਿਹੜਾ ਉਹ ਲੈ ਕੇ, ਜਦੋਂ ਇਹ ਪੋਲੀਟੀਕਲ ਫਿਗਰ ਜਿਹੜੇ ਉਹ ਬਣ ਜਾਂਦੇ ਆ। ਇੱਕ ਜਿਹੜੀ ਸਟੇਟਮੈਂਟ ਆ ਉਹ ਹੁਣ ਜਾਰੀ ਕੀਤੀ ਗਈ ਆ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਿਨ ਲਵੈਟ ਹੁਣਾਂ ਦੇ ਦੁਆਰਾ। ਉਹਨਾਂ ਨੇ ਇਹ ਜਿਹੜੀਆਂ ਰਿਲੀਜ਼ ਹੋਏ ਨੇ ਮੈਸੇਜ, ਉਹਨਾਂ ਨੂੰ ਡਿਨਾਊਂਸ ਕੀਤਾ ਆ, ਉਹਨਾਂ ਦੀ ਨਿਖੇਧੀ ਉਹ ਕੀਤੀ ਆ। ਤੇ ਜਿਹੜਾ ਵਿਕਟਮ ਆ ਵਰਜੀਨੀਆ ਗਿਫਰ ਜਿਹੜੀ ਸੀਗੀ ਵਨ ਆਫ ਦਾ ਵਿਕਟਮਸ, ਜੋ ਸੁਸਾਈਡ ਦੇ ਵਿੱਚ ਇਸ ਸਾਲ ਉਸਨੇ ਆਪਣੀ ਜਿਹੜੀ ਉਹ ਜਾਨ ਲੈ ਲਈ ਸੀਗੀ। ਤੇ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਉਹਨੇ ਆਪ ਕਿਹਾ ਸੀਗਾ ਵੀ ਉਹਨੂੰ ਲੱਗਦਾ ਆ ਵੀ ਟਰੰਪ ਜਿਹੜੇ ਸੈਕਸ਼ੂਅਲ ਅਬਿਊਜ਼ ਦੇ ਵਿੱਚ, ਮਾਈਨਰਸ ਦੇ ਸੈਕਸ਼ੂਅਲ ਅਬਿਊਜ਼ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਹੈਗਾ। ਸੋ ਕਹਿੰਦੇ ਵੀ ਇਹ ਫੈਕਟ ਰਹਿੰਦਾ ਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਜੈਫਰੀ ਐਪਸਟੀਨ ਆ ਉਹਨੂੰ ਆਪਣੇ ਕਲੱਬਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀਗਾ, ਕਿਉਂਕਿ ਉਹਨਾਂ ਦੀਆਂ ਹੀ ਜਿਹੜੀਆਂ ਫੀਮੇਲ ਇੰਪਲੋਈਜ਼ ਨੂੰ ਉਹ ਇੱਕ ਕਰੀਪ ਦੇ ਤੌਰ ਦੇ ਉੱਤੇ ਜਿਹੜਾ ਉਹ ਕਰ ਰਿਹਾ ਸੀਗਾ। ਸੋ ਹੁਣ ਜਿਹੜੇ ਮੈਸੇजेस ਆ ਉਹ ਹੁਣ ਕੈਪੀਟਲ ਹਿੱਲ ਦੇ ਉੱਤੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੁਣ ਨਵਾਂ ਜਿਹੜਾ ਰੌਲਾ ਰੱਪਾ ਆ ਉਹ ਪਵੇਗਾ। ਐਪਸਟੀਨ ਫਾਈਲਸ ਦੀ ਹੈਂਡਲਿੰਗ ਟਰੰਪ ਐਡਮਿਨਿਸਟ੍ਰੇਸ਼ਨ ਦੀ ਦੁਆਰਾ ਜਿਹੜੀ ਕੀਤੀ ਜਾ ਰਹੀ ਹੈ, ਉਹ ਕਾਫੀ ਜ਼ਿਆਦਾ ਉਸ ਦੀ ਨਿਖੇਧੀ ਵੀ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਸ ਗੱਲੋਂ ਵੀ ਚੱਲ ਰਹੀ ਆ ਵੀ ਫਾਈਲਸ ਨੂੰ ਚੰਗੀ ਤਰੀਕੇ ਦੇ ਨਾਲ ਇਹ ਰਿਲੀਜ਼ ਨਹੀਂ ਕਰ ਰਹੇ ਹੈਗੇ, ਜਿਸ ਦਾ ਕੈਂਪੇਨ ਦੇ ਦਰਮਿਆਨ ਇਹਨਾਂ ਨੇ ਵਾਅਦਾ ਕੀਤਾ ਸੀ। ਇੱਕ ਟਾਈਮ ਦੇ ਉੱਤੇ FBI ਤੇ ਡਿਪਾਰਟਮੈਂਟ ਆਫ ਜਸਟਿਸ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀਗਾ ਵੀ ਇਹਦੇ ਨਾਲ ਸੰਬੰਧਿਤ ਕੋਈ ਕਲਾਇੰਟ ਲਿਸਟ ਜਿਹੜੀ ਆ ਉਹ ਹੈ ਹੀ ਨਹੀਂ। ਉੱਦਾਂ ਐਪਸਟੀਨ ਫਾਈਲਸ ਫੇਜ਼ 1 ਦੀਆਂ ਗੱਲਾਂ ਅਟਰਨੀ ਜਨਰਲ ਪੈਮ ਬੌਂਡੀ ਕਹਿੰਦੀ ਸੀਗੀ ਵੀ ਮੇਰੇ ਡੈਸਕ ਦੇ ਉੱਤੇ ਪਈ ਆ, ਜਲਦ ਤੁਹਾਡੇ ਤੱਕ ਨਸ਼ਰ ਕਰਾਂਗੇ। ਰਾਈਟ ਵਿੰਗ ਇਨਫਲੂਐਂਸਰਸ ਨੂੰ ਬੁਲਾ ਕੇ ਉਹਨਾਂ ਨੂੰ ਖਾਲੀ ਜਿਹੜੇ ਬਾਈਂਡਰਸ ਆ ਉਹ ਵੰਡੇ ਗਏ ਸੀ, ਜਿਨ੍ਹਾਂ ਉੱਤੇ ਫੇਜ਼ 1 ਜਿਹੜਾ ਉਹ ਲਿਖਿਆ ਸੀਗਾ। ਸੋ ਇਹ ਜਿਹੜੀਆਂ ਨਵੀਆਂ ਈਮੇਲ ਤੇ ਕੋਰਸਪੋਂਡੈਂਸ ਆ, ਇਹਦੇ ਵਿੱਚ ਹੁਣ ਬਹੁਤ ਜ਼ਿਆਦਾ ਜਿਹੜੇ ਉਹ ਸਵਾਲ ਆ ਉਹ ਨਵੇਂ ਪੈਦਾ ਜਿਹੜੇ ਉਹ ਹੋ ਚੁੱਕੇ ਆ, ਜਿਸ ਦੇ ਵਿੱਚ ਐਪਸਟੀਨ ਆਪ ਮੰਨ ਰਿਹਾ ਆ
ਈਮੇਲ ਦੇ ਵਿੱਚ ਇਹ ਕਹਿ ਰਿਹਾ ਵੀ ਟਰੰਪ ਨੇ ਜਿਹੜੇ ਕਈ ਘੰਟੇ ਗੁਜ਼ਾਰੇ ਆ ਐਪਸਟੀਨ ਦੇ ਜਿਹੜੇ ਉਹ ਵਿਕਟਮਸ ਦੇ ਨਾਲ ਉਸ ਦੇ ਜਿਹੜੇ ਉਹ ਘਰ ਦੇ ਵਿੱਚ। ਸੋ ਤੱਤੇ ਪਾਣੀ 'ਚ ਇੱਕ ਵਾਰੀ ਫਿਰ ਟਰੰਪ ਹੋਣੀ ਜਿਹੜੇ ਉਹ ਆ ਗਏ ਹੈਗੇ ਆ। ਸੋ ਰੋਬਰਟ ਗਾਰਸੀਆ ਕੈਲੀਫੋਰਨੀਆ ਦੇ ਜਿਹੜੇ ਨੇ ਓਵਰਸਾਈਟ ਕਮੇਟੀ ਦੇ ਵਿੱਚ, ਉਹਨਾਂ ਨੇ ਕਿਹਾ ਵੀ ਜਿਹੜੀਆਂ ਨਵੀਆਂ ਈਮੇਲ ਤੇ ਕੋਰਸਪੋਂਡੈਂਸ ਆ, ਇਹ ਨਵੇਂ ਜਿਹੜੇ ਸਵਾਲ ਆ ਉਹ ਖੜੇ ਕਰ ਰਹੀ ਆ, ਜਿਨ੍ਹਾਂ ਦੇ ਜਵਾਬਾਂ ਨੂੰ, ਜਿਨ੍ਹਾਂ ਦੀਆਂ ਚੀਜ਼ਾਂ ਨੂੰ ਜਿਹੜਾ ਵਾਈਟ ਹਾਊਸ ਆ ਲਗਾਤਾਰ ਜਿਹੜਾ ਉਹ ਰੋਕ ਰਿਹਾ ਹੈਗਾ ਆ ਵੀ ਇਹਨਾਂ ਦਾ ਆਪਸ ਦੇ ਵਿੱਚ ਐਪਸਟੀਨ ਤੇ ਟਰੰਪ ਦਾ ਕੀ ਰਿਸ਼ਤਾ ਜਿਹੜਾ ਉਹ ਸੀਗਾ।